ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਰ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਦਾ ਸਮਾਂ ਚੱਲ ਰਿਹਾ ਹੈ। ਇਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੰਬਰ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਮੈਨੂੰ ਪਤਾ ਹੈ ਤੁਸੀਂ ਥੋੜ੍ਹੇ ਬਿਜ਼ੀ ਵੀ ਹੋ, ਮਸ਼ਰੂਫ ਵੀ ਚੱਲ ਰਹੇ ਹੋ ਘਰੇਲੂ ਕੰਮਾਂ ਦੇ ਵਿੱਚ, ਅਤੇ ਜੇ ਆਪਾਂ ਥੋੜ੍ਹੀਆਂ ਬਹੁਤੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਆਪਾਂ ਮਾਰੀਏ ਮਿੰਟੂ ਜੀ, ਵੀ ਜਿਹੜਾ CBI ਦਾ ਰੇੜਕਾ ਇਸ ਟਾਈਮ ਚੱਲ ਰਿਹਾ ਆ, ਉਸ ਦੇ ਵਿੱਚ ਆਪਾਂ ਬਹੁਤ ਕੁਛ ਦੇਖਿਆ ਵੀ CBI ਬਨਾਮ CBI ਕਿੱਦਾਂ ਸਾਰਾ ਕੁਛ ਹੋ ਰਿਹਾ ਆ। ਅਤੇ ਇਹ ਜਿਹੜੇ ਹੋਰ ਵੀ ਜਿਹੜੇ ਚੱਲ ਰਹੇ ਨੇ, ਅਲੋਕ ਵਰਮਾ ਹੋਣੀ ਆ, ਜਿਹੜੇ ਬਾਕੀ ਸਾਰਾ ਕੁਛ ਜਿਹੜਾ ਉਹਨਾਂ ਦੇ ਵਿੱਚ ਨਾਮ ਜਿਹੜੇ ਆ ਰਹੇ ਆ, ਇਹ ਰੇੜਕਾ ਤੁਹਾਨੂੰ ਕੀ ਲੱਗਦਾ ਆ ਵੀ ਕਿਸੇ ਪਾਸੇ ਨੂੰ ਖਤਮ ਹੋਵੇਗਾ ਜਾਂ ਇਹ CBI ਨੂੰ ਤਾਰ-ਤਾਰ ਕਰਕੇ ਛੱਡੂਗਾ? ਦੇਖੋ, ਤਾਰ-ਤਾਰ ਤੇ CBI ਹੋ ਗਈ ਆ। ਆਂਧਰਾ ਪ੍ਰਦੇਸ਼ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ CBI ਸਾਡੇ ਇੱਥੇ ਪੁੱਛੇ ਤੋਂ ਬਿਨਾਂ ਦਾਖਲ ਨਹੀਂ ਹੋ ਸਕਦੀ। ਵੈਸੇ ਤੇ ਇੱਕ ਪ੍ਰੋਵੀਜ਼ਨ ਆ ਕਿ ਜੋ ਮੰਨ ਲਓ ਸਾਡੀ ਇੱਥੇ ਕੋਈ ਡੋਮੈਸਟਿਕ ਸਮੱਸਿਆ, ਮੰਨ ਲਓ ਘਰੇਲੂ ਸਮੱਸਿਆ ਕਿਸੇ ਸਟੇਟ ਦੀ, ਤਾਂ ਜੇ ਉਹਦੇ ਵਿੱਚ ਕੋਈ ਪੜਤਾਲ ਕਰਵਾਉਣੀ ਆ ਤਾਂ ਸਟੇਟ ਉਹ ਲਿਖ ਕੇ ਦਿੰਦੀ ਆ CBI ਨੂੰ, ਉਹ ਫਿਰ ਜਾਂਚ ਪੜਤਾਲ ਕਰਦੇ ਆ ਜਾਂ ਕੋਰਟ ਆਰਡਰ ਕਰਦੀ। CBI ਆਪਣੇ ਆਪ ਕਿਸੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਨਹੀਂ ਕਰਦੀ ਸਿਵਾਏ ਭ੍ਰਿਸ਼ਟਾਚਾਰੀ ਦੇ ਮਾਮਲੇ ਦੇ ਵਿੱਚ। ਇਹ ਹੁਣ ਆਂਧਰਾ ਪ੍ਰਦੇਸ਼ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਪੁੱਛੇ ਤੋਂ ਬਗੈਰ ਨਾ ਆਵੇ ਸਾਡੇ ਇੱਥੇ CBI। ਫਿਰ ਬੰਗਾਲ ਨੇ ਵੀ ਕਹਿਤਾ, ਉਹਨਾਂ ਨੇ ਵੀ ਪ੍ਰੋੜਕਾ ਕੀਤੀ, ਉਹ ਕਹਿੰਦੇ ਕਿ ਅਸੀਂ ਵੀ ਨਹੀਂ ਵੜਨ ਦੇਣਾ CBI। ਹੁਣ ਪੰਜਾਬ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀਆਂ ਜੀ, ਉਹ ਵੀ ਵਿਚਾਰਾ ਕਰਨ ਡਏ ਆ ਕਿ ਅਸੀਂ ਵੀ CBI ਬਾਰੇ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਕੀ ਜਾਰੀ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਤਾਂ ਇਹਦਾ ਮਤਲਬ ਹੈ ਕਿ ਤਾਰ-ਤਾਰ ਤੇ CBI ਦੀ ਜਿਹੜੀ ਪ੍ਰਤਿਸ਼ਠਾ ਹੋ ਚੁੱਕੀ ਆ। ਹੁਣ ਜਿਹੜੀ ਗੱਲ ਰਹਿ ਗਈ ਅਲੋਕ ਵਰਮਾ ਹੋਰਾਂ ਦੀ, ਉਹਦੇ ਵਿੱਚ ਹੁਣ ਦੇਖੋ ਸੁਪਰੀਮ ਕੋਰਟ ਨੇ ਵੇਖਣਾ ਕਿ ਕੀ ਗਲਤ ਹੋਇਆ ਕੀ ਸਹੀ ਹੋਇਆ। ਪਰ ਉਹਦੇ ਵਿੱਚ ਕੱਲ ਜਿਹੜੀ ਸੁਣਵਾਈ ਹੋਈ ਆ ਉਹਦੇ ਚ ਅਲੋਕ ਵਰਮਾ ਬਾਰੇ ਹੋਰਾਂ ਉਹਨਾਂ ਨੇ ਕਿਹਾ ਕਿ ਦੇਖੋ ਇਹ ਮਾਮਲਾ ਜਿਹੜਾ ਪਚੀਦਾ, ਇਹ ਨਹੀਂ ਕਹਿ ਸਕਦੇ ਕਿ ਅਲੋਕ ਵਰਮਾ ਨੂੰ ਕਲੀਨ ਚਿੱਟ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ CBI ਕਿੱਦਾਂ ਦਾ ਕੰਮ ਕਰੂਗੀ ਉਹ ਤੇ ਵੱਖਰੀ ਗੱਲ ਆ, ਪਰ ਜਿਸ ਤਰੀਕੇ ਨਾਲ ਭਰੋਸਾ ਚੁੱਕਿਆ ਗਿਆ, ਹੁਣ ਜਿੱਦਾਂ ਹੁਣ ਨੋਟੀਫਿਕੇਸ਼ਨ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਆਂਧਰਾ ਪ੍ਰਦੇਸ਼ ਨੇ ਕਹਿ ਦਿੱਤਾ, ਫਿਰ ਪੱਛਮੀ ਬੰਗਾਲ ਨੇ ਕਹਿਤਾ ਪੰਜਾਬ ਵੀ ਕਰ ਸਕਦਾ। ਤਾਂ ਮੰਨ ਲਓ ਕਿਸੇ ਸਰਕਾਰ ਦੇ ਵਿਰੁੱਧ ਕੋਈ ਇਸ ਤਰ੍ਹਾਂ ਦਾ ਮਾਮਲਾ ਜਾਂਦਾ ਤਾਂ ਉਸ ਸੂਰਤ ਦੇ ਵਿੱਚ ਵੀ ਜਿਹੜੀ CBI ਹੈ ਉਹ ਵੱਜੀ ਮਹਿਸੂਸ ਕਰੂਗੀ। ਯਾਨੀ ਮੰਨ ਲਓ ਕਿਸੇ ਦੇ ਮਾਮਲੇ ਦੇ ਵਿੱਚ ਉਹਦੇ ਕੋਲੇ ਪ੍ਰਾਪਤ ਸਬੂਤ ਹੈ, ਉਹ ਬੰਦਾ ਸ਼ਰੇਆਮ ਝੂਠਾ, ਪਰ ਉਹ ਐਸੀ ਜਗ੍ਹਾ ਤੇ ਖੜ ਗਈ ਆ CBI, ਮੰਨ ਲਓ ਅਗਲਾ ਬੰਦਾ ਸਪਸ਼ਟ ਝੂਠਾ ਤੇ ਉਹ ਪਰ ਕਹਿ ਦੇਵੇ ਕਿ CBI ਆਪ ਝੂਠੀ ਆ, ਉੱਥੇ ਲੋਕ ਕਨਫਿਊਜ਼ ਹੋ ਜਾਣਗੇ ਕਿ ਸ਼ਾਇਦ CBI ਹੀ ਝੂਠੀ ਆ। ਤਾਂ ਇਹ ਤਾਰ-ਤਾਰ ਤੇ ਕਰ ਦਿੱਤਾ ਇਹਨਾਂ ਨੇ ਸੰਸਥਾਨ ਨੂੰ। ਸੋ ਅੱਗੇ ਦੇਖਦੇ ਆ ਕਿ ਹੁਣ ਤਾਰ-ਤਾਰ ਤੋਂ ਬਾਅਦ ਅੱਗੇ ਵਕਾਰ ਕਿੰਨੇ ਕੁ ਫੈਲਦੇ ਆ। ਸੋ ਮੇਰੇ ਕਹਿਣ ਦਾ ਮਤਲਬ ਇਹੋ ਹੀ ਆ ਕਿ CBI ਹੋਵੇ ਚਾਹੇ ਕੈਗ ਹੋਵੇ, CBI ਹੋਵੇ ਚਾਹੇ ਕੈਗ ਹੋਵੇ, ਇਹਨਾਂ ਦੇ ਨਾਲ ਇਸ ਕੇਂਦਰ ਸਰਕਾਰ ਨੇ ਬੁਰੀ ਕੀਤੀ ਆ। ਜੀ ਬਿਲਕੁਲ। ਵਾਕਿਆ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਵੀ ਇੱਕ ਵਾਰੀ ਸੁਪਰੀਮ ਕੋਰਟ ਕਹਿ ਚੁੱਕੀ ਆ ਵੀ ਇਹ ਪਿੰਜਰੇ ਦਾ ਜਿਹੜਾ ਆ ਇਹ ਤੋਤਾ ਆ, ਅਤੇ ਹੁਣ ਆਪਸੀ ਜਿਹੜੇ ਸਾਰੀਆਂ ਚੀਜ਼ਾਂ ਨੂੰ ਕਾਫੀ ਆ। ਅਤੇ ਕੀ ਮਿੰਟੂ ਜੀ, ਇਹ ਜਿਹੜੀ CBI ਦਾ ਇਹ ਰੌਲਾ ਆ ਤਾਰ-ਤਾਰ ਹੋਣਾ, ਕੀ ਇਹ ਆਮ ਜਿਹੜੀਆਂ ਹੁਣ ਚੋਣਾਂ ਆਉਣੀਆਂ ਲੋਕ ਸਭਾ ਦੀਆਂ ਚੋਣਾਂ, ਇਸ ਦੇ ਉੱਤੇ ਅਸਰ ਭਾਜਪਾ ਨੂੰ ਪਾ ਸਕਦਾ ਕਿਸੇ ਤਰੀਕੇ ਦਾ? ਬਿਲਕੁਲ ਇੱਕ ਮੁੱਦਾ ਹੈਗਾ। ਤੇ ਜਿੱਦਾਂ ਰਫੇਲ ਦਾ ਮਾਮਲਾ ਹੈ, ਜਿੱਦਾਂ ਨੋਟਬੰਦੀ ਦਾ ਮਾਮਲਾ, ਜਿੱਦਾਂ GST ਦਾ ਮਾਮਲਾ ਹੈ, ਜਿੱਦਾਂ ਮੌਬ ਲਿੰਚਿੰਗ ਦਾ ਮਾਮਲਾ ਹੈ, ਤਾਂ CBI ਨੂੰ ਜਿਸ ਤਰੀਕੇ ਨਾਲ ਕੱਖੋਂ ਹੌਲਾ ਕੀਤਾ ਗਿਆ, ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਮਾਮਲਾ ਬਣੂਗਾ।
ਔਰ ਦੇਖੋ ਜਿਹੜੀ ਆਪੋਜੀਸ਼ਨ ਹੈ, ਆਪੋਜੀਸ਼ਨ ਵੀ ਇਹੋ ਜਿਹੀ ਆਪੋਜੀਸ਼ਨ ਆ ਜਿਹਦੇ ਕੋਲ ਹੋਰ ਕੁਝ ਨਹੀਂ ਹੈ ਸਿਵਾਏ ਇਹ ਦੋ ਚਾਰ ਜਿਹੜੇ ਇਹਨਾਂ ਦੇ ਕੋਲ ਮੌਕੇ ਆ ਜਾਂ ਕਹ ਲਈਏ ਮੁੱਦੇ ਆ, ਇਹਨਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਆਪੋਜੀਸ਼ਨ ਇਹ ਨਹੀਂ ਕਹਿ ਸਕਦੀ ਕਿ ਸਾਡੇ ਰਾਜ ਦੇ ਵਿੱਚ ਅਸੀਂ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ, ਅਸੀਂ ਕ੍ਰਾਂਤੀਕਾਰੀ ਫੈਸਲੇ ਲਏ। ਸੋ ਉਹ ਇਹਨਾਂ ਚੀਜ਼ਾਂ ਤੇ ਦਾ ਖੇਡਣਗੇ। ਤਾਂ ਇਹ ਚੀਜ਼ ਦਾ ਮੁੱਦਾ ਹੈ, ਕਿਉਂਕਿ ਇਸ ਸਮੇਂ ਜੇ ਦੇਖੋਗੇ ਕਿ ਪਹਿਲੀ ਵਾਰੀ ਵਾਪਰਿਆ ਕਿ ਰਾਤ ਨੂੰ 2:30 ਵਜੇ CBI ਦਾ ਆਫਿਸ ਖੁੱਲਦਾ, ਉਹਦੇ ਵਿੱਚ ਫੇਰ ਬੰਦੇ ਜਾ ਕੇ ਉਹ ਜਿਹੜਾ ਮੌਜੂਦਾ ਡਾਇਰੈਕਟਰ ਹੈ ਉਹਨੂੰ ਉੱਥੋਂ ਤਬਦੀਲ ਕਰਦੇ ਆ। ਤਾਂ ਇਹ ਤਾਂ ਮੌਕਾ ਹੈ ਆਪੋਜੀਸ਼ਨ ਦੇ ਕੋਲ, ਕਿਉਂਕਿ ਇਹ ਸੰਸਥਾਨ ਸੀਗੇ ਜਿਹੜੇ ਜਿੱਦਾਂ ਕਹਿ ਗਿਆ, ਹੁਣ ਕਹਿ ਤੇ ਵੀ ਸਵਾਲ ਉੱਠਦੇ ਪਏ ਕਿਉਂਕਿ ਰਫੇਲ ਦੀ ਜਿਹੜੀ ਰਿਪੋਰਟ ਸੀਗੀ, ਆਡਿਟ ਰਿਪੋਰਟ, ਇਹਨਾਂ ਨੇ ਪੇਸ਼ ਨਹੀਂ ਕੀਤੀ, ਉਧਰੋਂ ਸਰਦਰੁੱਤ ਦਾ ਸੈਸ਼ਨ ਹੈ ਜਿਹੜਾ ਸਿਰ ਤੇ ਆ ਗਿਆ। ਸੋ ਇਹ ਚੀਜ਼ਾਂ ਤੇ ਹਨ, ਪਰ ਇਹ ਵੇਖਣ ਵਾਲੀ ਗੱਲ ਹੈ ਨਾ ਕਿ ਆਪੋਜੀਸ਼ਨ ਖੁਦ ਜਿਹੜੀ ਕਾਣੀ ਆਪੋਜੀਸ਼ਨ ਹੈ, ਕਿਉਂਕਿ ਉਹਨਾਂ ਦੇ ਆਪ ਦੇ ਮੱਥੇ ਤੇ ਬਹੁਤ ਦਾਗ ਆ, ਤਾਂ ਉਹ ਇਹਨਾਂ ਚੀਜ਼ਾਂ ਦਾ ਉਪਯੋਗ ਕਿੱਦਾਂ ਕਰ ਸਕਦੀ ਆ। ਉਹ ਦੇਖਦੇ ਆ ਅੱਗੇ ਜਾ ਕੇ, ਪਰ ਇਹ ਇੱਕ ਮੁੱਦਾ ਬਣੇਗਾ ਜ਼ਰੂਰ। ਜੀ ਜੀ, ਉਧਰ ਆਪੋਜੀਸ਼ਨ ਦੀ ਗੱਲ ਕਰਦੇ ਆ। ਆਪੋਜੀਸ਼ਨ ਦੇ ਇਸ ਟਾਈਮ ਲੀਡਰ ਹੁਣ ਕਹਿ ਲਓ ਵੀ, ਚਾਹੇ ਉਹ ਚਾਹੁੰਦੇ ਨੇ ਚਾਹੇ ਉਹ ਨਹੀਂ ਚਾਹੁੰਦੇ ਨੇ, ਜਿਹੜੇ ਰਾਹੁਲ ਗਾਂਧੀ ਆ, ਉਹਨਾਂ ਦਾ ਨੋਟਬੰਦੀ ਨੂੰ ਲੈ ਕੇ ਫੇਰ ਜਿਹੜਾ ਬਿਆਨ ਆਇਆ ਵੀ ਕਹਿੰਦੇ ਹੁਣ ਤੱਕ ਦਾ ਭਾਰਤ ਵਿੱਚ ਸਭ ਤੋਂ ਵੱਡਾ ਜਿਹੜਾ ਘੁਟਾਲਾ ਹੈ, ਕਹਿੰਦੇ ਵੀ ਮੋਦੀ ਨੇ ਜਿਹੜੇ 94 ਉਦਯੋਗਪਤੀਆਂ ਦੇ ਹੀ ਜਿਹੜੇ ਕਰਜ਼ੇ ਮਾਫ ਕਰਨਗੇ, ਬਸ ਇਹੀ ਕੁਝ ਕਰਨਾ ਚਾਹੁੰਦੇ ਆ। ਦੇਖੋ ਰਾਹੁਲ ਗਾਂਧੀ ਤੇ ਇਹ ਵੀ ਕਹੀ ਜਾਂਦਾ ਕਿ ਪੰਜਾਬ ਦੇ ਵਿੱਚ ਅਸੀਂ 10 ਦਿਨਾਂ ਦੇ ਅੰਦਰ ਅੰਦਰ ਕਰਜ਼ਾ ਮਾਫ ਕਰ ਦਿੱਤਾ ਸਾਰੇ ਕਿਸਾਨਾਂ ਦਾ, ਪਰ ਹਕੀਕਤ ਕੁਝ ਹੋ ਰਿਹਾ। ਨੋਟਬੰਦੀ ਦਾ ਜਿੱਥੋਂ ਤੱਕ ਤਾਲੁਕ ਹੈ, ਉਹ ਆਪਾਂ ਨੂੰ ਵੀ ਪਤਾ ਕਿ ਗੇਮ ਸੀਗੀ। ਕਾਰਪੋਰੇਟ ਨੂੰ ਪੈਸਾ ਦਿੱਤਾ ਗਿਆ, ਬੈਂਕ ਜਿਹੜੇ ਸੀਗੇ ਉਹਨਾਂ ਦਾ ਸਾਹ ਜਿਹੜਾ ਨਿਕਲਦਾ ਨਹੀਂ ਸੀ ਪਿਆ, ਉਹਨਾਂ ਨੂੰ ਸਾਹ ਦਿਵਾਉਣ ਵਾਸਤੇ ਸਾਰਾ ਕੁਝ ਕੀਤਾ ਗਿਆ। ਹਕੀਕਤ ਇਹੋ ਹੀ, ਅੰਕੜੇ ਵੀ ਇਹੋ ਗੱਲ ਕਹਿੰਦੇ ਆ। ਪਰ ਰੌਲਾ ਇਹ ਆ ਕਿ ਨੋਟਬੰਦੀ ਦਾ ਠੀਕ ਆ ਕਿ ਰਾਹੁਲ ਗਾਂਧੀ ਦੇ ਮੁਤਾਬਕ ਇੱਕ ਸਭ ਤੋਂ ਵੱਡਾ ਘੁਟਾਲਾ, ਪਰ ਕੀ ਇਸ ਘੁਟਾਲੇ ਨੂੰ ਸਾਬਤ ਕਰ ਸਕਦੇ ਆ? ਜਦੋਂ ਕਿਉਂਕਿ ਦੇਖੋ ਜਿਹੜੀ ਭਾਜਪਾ ਸੀਗੀ, ਜਦੋਂ ਉਹ ਆਪੋਜੀਸ਼ਨ ਦੇ ਵਿੱਚ ਸੀਗੀ, ਉਹ ਇਹਨਾਂ ਦੇ ਜਵਾਈ ਤੇ ਬਹੁਤ ਸਾਰੇ ਸਵਾਲ ਖੜੇ ਕਰਦੀ ਸੀਗੀ। ਹਰਿਆਣੇ ਦੇ ਵਿੱਚ ਜਾਂਚ ਪੜਤਾਲ ਵੀ ਖੋਲੀ, ਤਾਂ ਕੀ ਅੱਜ ਵਾਡਰਾ ਜਿਹੜਾ ਉਹ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਇਹਨਾਂ ਨੇ, ਜਿੱਦਾਂ ਦਾਅਵਾ ਕਰਦੇ ਸੀਗੇ ਕਿ ਅਸੀਂ ਜੇਲ੍ਹ ਦੇ ਵਿੱਚ ਇਹਨਾਂ ਨੂੰ ਸੁੱਟ ਕੇ ਰੱਖਾਂਗੇ। ਤਾਂ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੇ ਦਾਅਵੇ ਆ ਜਾਂ ਜਿਹੜਾ ਅਮਲ ਆ, ਉਹ ਆਪਸ ਦੇ ਵਿੱਚ ਕਿੰਨੀ ਦੂਰੀ ਰੱਖਦੇ ਆ। ਕਿ ਕਿਸੇ ਸਮੇਂ ਭਾਜਪਾ ਵੀ ਆਈਓ ਗੱਲਾਂ ਕਰਦੀ ਸੀ ਜੋ ਆਪੋਜੀਸ਼ਨ ਦੇ ਵਿੱਚ ਇਹ ਕਰਦੇ ਆ। ਹੁਣ ਦੇਖਣਾ ਇਹ ਹੋਊਗਾ ਕਿ ਕੀ ਇਹ ਨੋਟਬੰਦੀ ਦਾ ਜਿਹੜਾ ਮੁੱਦਾ ਉਹਨੂੰ ਵੋਟਾਂ ਤੱਕ ਲੋਕਾਂ ਦੇ ਵਿੱਚ ਪਹੁੰਚਾ ਸਕਦੇ ਜਾਂ ਨਹੀਂ। ਲੋਕਾਂ ਦੇ ਵਿੱਚ ਇਹ ਮੁੱਦਾ ਹੈ ਕਿ ਲੋਕਾਂ ਦੇ ਵਿੱਚ ਇਹ ਧਾਰਨਾ ਘੜ ਸਕਦੇ ਕਿ ਹਾਂ ਇਹ ਘੁਟਾਲਾ ਕਿੱਦਾਂ, ਲੋਕਾਂ ਦੀ ਸੂਝ ਦੇ ਮੁਤਾਬਕ ਉਹ ਚੀਜ਼ ਕਿਵੇਂ ਟਾਲਣਗੇ। ਕਿ ਉਹ ਉਦਾਹਰਨਾਂ ਦੇ ਸਕਦੇ, ਜਿੱਦਾਂ ਹੁਣ ਅਮਿਤ ਸ਼ਾਹ ਦਾ ਆਪਾਂ ਨੂੰ ਪਤਾ ਹੈ ਕਿ ਇੱਕ ਬੈਂਕ ਜਿੱਥੇ ਉਹ ਚੇਅਰਮੈਨ ਸੀਗਾ, ਜਿਹਦੀ ਆਪਦੀ ਸਾਰੀ ਕਾਰੋਬਾਰੀ ਜਿਹੜੀ ਸੀਗੀ ਉਹ ਕੁਝ ਕਰੋੜ ਦੀ ਹੁੰਦੀ ਸੀਗੀ ਸਾਲ ਦੀ, ਤੇ 4-5 ਦਿਨਾਂ ਦੇ ਵਿੱਚ ਉੱਥੇ 700 ਕਰੋੜ ਰੁਪਇਆ ਜਮਾ ਹੋ ਜਾਂਦਾ। ਕਿ ਏਦਾਂ ਦੇ ਤੱਥ ਦੇ ਕੇ ਲੋਕਾਂ ਨੂੰ ਇਹ ਮਨਾ ਪਾਊਗੀ ਕਾਂਗਰਸ ਕਿ ਹਾਂ ਭਾਈ ਅਸੀਂ ਠੀਕ ਆ, ਸੱਚੇ ਸੁੱਚੇ, ਜਾਂ ਅਸੀਂ ਇਹ ਆ ਕਿ ਅਸੀਂ ਛੋਟੇ ਸੀਗੇ ਮੋਟੇ ਆ। ਤਾਂ ਕੀ ਉਹ ਮਨਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ? ਸਭ ਤੋਂ ਵੱਡਾ ਸਵਾਲ ਹੋਊਗਾ। ਜੀ ਜੀ, ਬਿਲਕੁਲ ਬਿਲਕੁਲ। ਤੇ ਮਿੰਟੂ ਜੀ, ਜੇ ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜਾ ਸਿਆਸੀ ਘਮਾਸਾਨ ਜਿਹੜਾ ਚੱਲ ਰਿਹਾ ਹੈ ਤੀਜੇ ਫਰੰਟ ਦੇ ਲਈ, ਜਿਹੜਾ ਕਹਿ ਲਓ ਵੀ ਜਿਹੜਾ ਮੌਜੂਦਾ ਹੈਗਾ ਉਸ ਤੋਂ ਹਟ ਕੇ ਨਵੇਂ ਦਾ ਜਿਹੜੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਆ, ਕਿਸ ਪਾਸੇ ਵੱਲ ਨੂੰ ਇਸ ਟਾਈਮ ਵੱਧ ਰਿਹਾ? ਇਸ ਟਾਈਮ ਖੈਰੇ ਹੋਣਾ ਵਾਲਾ ਜਿਹੜਾ ਫਰੰਟ ਆ, ਖੈਰਾ ਤੇ ਆਲਮੋਸਟ ਮੇਰੇ ਖਿਆਲ ਦੇ ਨਾਲੋਂ ਪਾਰਟੀ ਬਣਾਊਗਾ, ਤੈਅ ਹੋ ਚੁੱਕਾ। ਪੰਜਾਬੀ ਏਕਤਾ ਜ਼ਿੰਦਾਬਾਦ ਜਿੱਦਾਂ ਦਾ ਪੋਸਟਰ ਆਇਆ ਪਿਛਲੇ ਹਫ਼ਤੇ, ਜਿੱਦਾਂ ਦੀ ਉਹਨਾਂ ਦੀ ਲੁੱਕ ਸਾਹਮਣੇ ਆਈ ਹਰੀ ਪੱਗ ਦੇ ਵਿੱਚ, ਤਾਂ ਪਾਰਟੀ ਬਣੂਗੀ ਮੇਰੇ ਖਿਆਲ ਦੇ ਨਾਲ। ਕਿਉਂਕਿ ਉਹਨਾਂ ਨੂੰ ਪਤਾ ਕਿ ਜਿੱਦਾਂ ਫਰੰਟ ਹੁਣ ਮੰਨ ਲਓ ਜੇ ਸਾਂਝਾ ਮੋਰਚਾ ਬਣਾ ਲੈਂਦੇ ਆ, ਜਿਹਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਾਂ ਹੋਰ ਕੁਝ ਕਰਮ ਖਿਆਲੀ ਲੈ ਲੈਂਦੇ ਆ, ਜਾਂ ਕੁਝ ਹੋਰ ਲੋਕ ਲੈ ਲੈਂਦੇ ਆ ਜਿਨ੍ਹਾਂ ਨੂੰ ਹਮ ਖਿਆਲੀ ਕਹਿੰਦੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਖਰਾਵ ਇਹਨਾਂ ਦੇ ਵਿੱਚ ਪੈਣਾ ਹੀ ਪੈਣਾ। ਉਹਦਾ ਕਾਰਨ ਇਹ ਆ ਕਿਉਂਕਿ ਆਈਡੀਓਲੋਜੀ ਜਿਹੜੀ ਉਹ ਦੀ ਵੱਖਰੀ ਆ, ਤਾਂ ਹਰੇਕ ਦੀ ਆਈਡੀਓਲੋਜੀ ਜਿਹੜੀ ਉਹ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀ। ਸੋ ਮੈਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਉਹ ਫਰੰਟ ਦੀ ਥਾਂ ਤੇ ਕੋਸ਼ਿਸ਼ ਇਹੋ ਕਰੂਗਾ ਕਿ ਅਸੀਂ ਪਾਰਟੀ ਬਣਾਈਏ। ਉਸ ਪਾਰਟੀ ਦੇ ਵਿੱਚ ਉਹ ਕਿਹਨੂੰ ਅੱਗੇ ਲਾਉਂਦਾ, ਇਹ ਦੇਖਣਾ ਦਿਲਚਸਪ ਹੋਊਗਾ। ਜੀ ਬਿਲਕੁਲ, ਇਹ ਤਾਂ ਸਾਰੇ ਜਾਣੇ ਇਸ ਟਾਈਮ ਬਹੁਤ ਤਿਰਛੀ ਨਜ਼ਰ ਦੇ ਨਾਲ ਜਿਹੜੇ ਉਹ ਦੇਖ ਰਹੇ ਆ, ਕਿਉਂਕਿ ਇਹ ਵੀ ਟਰਾਈ ਕਰ ਰਿਹਾ ਵੀ ਦਿੱਲੀ ਬਨਾਮ ਪੰਜਾਬ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਉਸ ਮੁੱਦੇ ਦੇ ਉੱਤੇ ਹੀ
ਮੇਨਲੀ ਜਿਹੜੇ ਆਪਣਾ ਇਹ ਫਰੰਟ ਆ, ਇਹ ਪਾਰਟੀ ਆ, ਉਹ ਤਿਆਰ ਕਰ ਰਹੇ ਨੇ। ਕੁਛ ਲੋਕ ਹਮਾਇਤੀ ਨੇ ਤੇ ਕੁਛ ਲੋਕ ਜਿਹੜੇ ਇਸ ਦੇ ਅਗੇਂਸਟ ਨੇ। ਤੇ ਮਿੰਟੂ ਜੀ, ਜਿੱਦਾਂ ਆਪਾਂ ਗੱਲ ਹੀ ਕਰ ਰਹੇ ਸੀਗੇ, ਤੇ ਕਹਿੰਦੇ ਵੀ ਜਿਹਨੂੰ ਹੁਣ ਖਹਿਰਾ ਹੋਣ ਵਾਲੀ ਜਿਹੜੀ ਪਾਰਟੀ ਆ, ਇਹ ਕਿਤੇ ਨਾ ਕਿਤੇ ਪੰਜਾਬ ਵਰਸਸ ਦਿੱਲੀ ਦੇ ਮੁਹਾਂਦਰੇ ਦੇ ਉੱਤੇ ਜਿਹੜੀ ਇਹ ਖੜੀ ਆ। ਤੇ NRIਆਂ ਦਾ ਤੁਹਾਡੇ ਹਿਸਾਬ ਨਾਲ ਕਿੱਦਾਂ ਦਾ ਰੋਲ ਰਹੇਗਾ? ਕਈ NRI ਆ ਉਹ ਆਮ ਆਦਮੀ ਪਾਰਟੀ ਦੇ ਜੇ ਹੱਕ 'ਚ ਵੀ ਨੇ, ਤੇ ਕਈ ਕਹਿੰਦੇ ਆ ਵੀ ਨਹੀਂ, ਪੰਜਾਬ ਨੂੰ ਖੁਦ ਮੁਖਤਿਆਰੀ ਚਾਹੀਦੀ ਆ। ਉਹ ਕਿਸ ਪਾਸੇ ਵੱਲ ਨੂੰ ਢੁੱਕ ਸਕਦੇ ਨੇ? ਨਹੀਂ, ਬਹੁ ਗਿਣਤੀ ਤਾਂ ਦੇਖੋ ਜਾਣਗੇ ਇੱਧਰ ਹੀ ਸੁਖਪਾਲ ਖਹਿਰੇ ਵਾਲਾ, ਕਿਉਂਕਿ ਜਿਹੜਾ ਹੈਗਾ ਅਰਵਿੰਦ ਕੇਜਰੀਵਾਲ, ਉਹ ਜਿਹੜੇ ਪੈਮਾਨੇ ਉਹਨੇ ਤੈਅ ਕੀਤੇ ਸੀ, ਖੁਦ ਪੈਮਾਨੇ ਤੈਅ ਕੀਤੇ ਸੀ, ਕਿ ਉਹਨਾਂ ਮਾਪਦੰਡਾਂ ਤੇ ਆਪ ਹੀ ਉਹ ਖਰਾ ਨਹੀਂ ਉਤਰਿਆ। ਤਾਂ ਦੂਸਰੀ ਗੱਲ ਇਹ ਆ ਕਿ ਜਦੋਂ ਸੁਖਪਾਲ ਖਹਿਰਾ ਇਹੋ ਜਿਹੀਆਂ ਗੱਲਾਂ ਕਰਦਾ, ਖਾਸ ਤੌਰ ਤੇ ਪੰਥ ਦੀ ਉਹ ਰਾਜਨੀਤੀ ਦੇ ਵਿੱਚ ਇੰਟਰਸਟਡ ਹੁੰਦਾ, ਪਾਣੀਆਂ ਦੇ ਮੁੱਦੇ ਦੀ ਗੱਲ ਕਰਦਾ, 2020 ਦੀ ਗੱਲ ਕਰਦਾ, ਤਾਂ ਇਹੋ ਜਿਹੇ ਜਿਹੜੇ ਮੁੱਦੇ ਆ, ਉਹਨਾਂ ਤੇ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਟੈਂਡ ਹੈ ਜਿਹੜਾ ਬੜਾ ਜਾਂ ਤੇ ਪੰਜਾਬ ਦੇ ਉਹ ਆਪੋਜ਼ਿਟ ਆ ਜਾਂ ਦੋਗਲਾ ਜਿਹਾ। ਤਾਂ ਪੰਜਾਬ ਦੇ ਜਾਂ NRIs ਜਿਹੜੇ ਆ, ਉਹ ਇਹੋ ਜਿਹੀ ਵਿਚਾਰਧਾਰਾ ਦੇ ਮੇਰੇ ਖਿਆਲ ਦੇ ਨਾਲ ਹਾਮੀਦਾਰ ਕਦੇ ਨਹੀਂ ਬਣਨੇ। ਉਹਨਾਂ ਨੂੰ ਬੰਦਾ ਉਹੀ ਚਾਹੀਦਾ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੋਵੇ, ਜਿਹੜਾ ਗਿਆਨ ਵੀ ਰੱਖਦਾ ਹੋਵੇ, ਔਰ ਜਿਹੜਾ ਬੋਲਣਾ ਵੀ ਜਾਣਦਾ ਹੋਵੇ। ਤਾਂ ਇਸੇ ਕਰਕੇ ਮੈਨੂੰ ਲੱਗਦਾ ਕਿ ਜ਼ਿਆਦਾ ਪ੍ਰਭਾਵ ਜਿਹੜਾ NRIs ਦਾ ਉਹ ਸੁਖਪਾਲ ਖਹਿਰੇ ਦੇ ਪ੍ਰਤੀ ਰਹੂਗਾ। ਬਾਕੀ ਦੇਖੋ NRIs ਜਿਹੜੇ ਆ ਉਹ ਇੱਕ ਕੋਸ਼ਿਸ਼ ਕਰ ਸਕਦੇ ਆ, ਸਾਰਾ ਕੁਝ ਠੀਕ ਨਹੀਂ ਕਰ ਸਕਦੇ, ਕੋਸ਼ਿਸ਼ ਕਰ ਸਕਦੇ ਆ। ਤਾਂ ਉਹਨਾਂ ਦੀ ਜਿਹੜੀ ਕੋਸ਼ਿਸ਼ ਆ, ਉਹਨੂੰ ਰਿਸਪੌਂਡ ਕਿੱਦਾਂ ਕਰਦੇ ਇੱਥੋਂ ਦੇ ਲੋਕ ਜਾਂ ਇੱਥੋਂ ਦੇ ਆਗੂ ਕਿੱਦਾਂ ਰਿਸਪੌਂਡ ਕਰਦੇ, ਉਹ ਵੇਖਣ ਵਾਲੀ ਗੱਲ ਆ। ਸੋ NRI ਜਿਹੜੇ ਆ ਉਹ ਮੇਰੇ ਖਿਆਲ ਦੇ ਨਾਲ ਜ਼ਿਆਦਾਤਰ ਸੁਖਪਾਲ ਖਹਿਰੇ ਦੇ ਪੱਖ ਦੇ ਵਿੱਚ ਹੋ ਜਾਣਗੇ, ਜਦੋਂ ਤੱਕ ਇਹਨਾਂ ਦੀ ਪਾਰਟੀ ਹੈ ਜਿਹੜੀ ਹੋਂਦ ਚ ਆਊਗੀ। ਪਰ ਉਹਦੇ ਵਿੱਚ ਵੀ ਇੱਕ ਚੀਜ਼ ਹੈ ਕਿ ਜੇ ਸੁਖਪਾਲ ਖਹਿਰਾ ਮੰਨ ਲਓ ਕੋਈ ਇਹੋ ਜਿਹੀ ਚੀਜ਼ ਕਰ ਜਾਂਦਾ ਜਿਹੜੀ ਵਿਵਾਦਤ ਹੁੰਦੀ ਆ ਜਾਂ ਜਿਹੜੀ ਉਮੀਦਾਂ ਤੋਂ ਪਰੇ ਹੁੰਦੀ ਆ, ਤਾਂ ਸੁਖਪਾਲ ਖਹਿਰਾ ਵੀ ਬਹੁਤੀ ਦੇਰ ਫਿਰ ਠਹਿਰ ਨਹੀਂ ਸਕਦਾ, ਕਿਉਂਕਿ ਇਸ ਸਮੇਂ ਜਿਹੜੇ ਪੰਜਾਬੀ ਆ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਚੀਜ਼ ਚੱਲਦੀ ਪਈ ਆ ਕਿ ਜੇ ਅਭੀ ਨਹੀਂ ਤਾਂ ਕਭੀ ਨਹੀਂ। ਪੰਜਾਬ ਨੂੰ ਜੇ ਹੁਣ ਨਾ ਸੰਭਾਲਿਆ ਤੇ ਫਿਰ ਦੇਰ ਹੋ ਜਾਊਗੀ। ਤਾਂ ਸੁਖਪਾਲ ਖਹਿਰੇ ਨੂੰ ਵੀ ਜਲਦੀ ਰਿਜ਼ਲਟ ਦੇਣੇ ਪੈਣਗੇ। ਜੇ ਨਹੀਂ ਦੇ ਪਾਉਂਦਾ ਤੇ ਬਹੁਤ ਜਲਦੀ ਆ ਕਿ ਸੁਖਪਾਲ ਖਹਿਰਾ ਵੀ ਜਿਹੜਾ ਉਹ ਮਨ ਚ ਫਿੱਕਾ ਪੈ ਜਾਊਗਾ। ਜੀ, ਆਈ ਥਿੰਕ ਮਿੰਟੂ ਜੀ, NRI ਬਾਰੇ ਆਪਾਂ ਕਹਿ ਹੀ ਸਕਦੇ ਹਾਂ, ਜਦੋਂ PPP ਆਈ ਸੀ, ਜਦੋਂ ਆਪ ਆਈ ਸੀ, ਉਦੋਂ ਵੀ ਸ਼ਾਇਦ ਇੱਦਾਂ ਦਾ ਹੀ ਪ੍ਰਭਾਵ ਜਿਹੜਾ ਚੱਲ ਰਿਹਾ ਸੀ। ਪਰ ਕਿਤੇ ਨਾ ਕਿਤੇ NRI ਟਰਾਈ ਕਰਦੇ ਰਹੇ ਨੇ, ਪਰ ਜਿੱਦਾਂ ਦੀ ਉਹ ਚੀਜ਼ ਚਾਹੁੰਦੇ ਨੇ ਹਮੇਸ਼ਾ ਉੱਦਾਂ ਦੀ ਚੀਜ਼ ਉਹ ਹਾਸਲ ਕਰਨ ਦੇ ਵਿੱਚ ਨਾਕਾਮਯਾਬ ਰਹੇ ਨੇ, ਖਾਸ ਕਰਕੇ ਜਦੋਂ ਜਿਸ ਦੀ ਵੀ ਉਹ ਸਪੋਰਟ ਕਰਦੇ ਰਹੇ ਨੇ। ਅਤੇ ਅਗਲੀ ਜਿਹੜੀ ਅਹਿਮ ਗੱਲ ਦੇ ਵੱਲ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜਿਹੜੇ ਬੇਅਦਬੀ ਕਾਂਡ ਤੇ ਗੋਲੀ ਕਾਂਡ ਦੇ ਬਾਰੇ ਜਿਹੜੀ ਪੁੱਛਗਿੱਛ ਹੋਈ ਆ, ਵੱਡੇ ਬਾਦਲ ਹੁਣੀ ਉੱਥੇ ਪਹੁੰਚੇ ਆ ਤੇ ਉਹਨਾਂ ਨੇ ਇੱਕ ਵਾਰੀ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਮੈਂ ਗੋਲੀ ਚਲਾਉਣ ਦੇ ਹੁਕਮ ਜਿਹੜੇ ਨਹੀਂ ਦਿੱਤੇ। ਉਹਨਾਂ ਨੇ ਜਿਹੜਾ 84 ਦੇ ਵਿੱਚ ਕਤਲੇਆਮ ਨੂੰ ਲੈ ਕੇ ਤੇ ਹੁਣ ਰੇਲ ਹਾਦਸਾ ਜਿਹੜਾ ਪਿਛਲੇ ਦਿਨੀ ਹੋਇਆ ਆ, ਕਹਿੰਦੇ ਕੀ ਤੁਸੀਂ ਦੇਖਿਆ ਵੀ ਉਸ ਟਾਈਮ ਤੋਂ ਬਾਅਦ ਦੇ ਵਿੱਚ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੂੰ ਸੰਬੋਧਨ ਕੀਤੇ ਗਏ ਹੋਣ? ਦੇਖੋ, ਇਹਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦੇ ਆ ਫਕਰੇ ਕੌਮ, ਪਰ ਇਸ ਸਮੇਂ ਫਿਕਰੇ ਕੌਮ ਹੋਣਾ ਚਾਹੀਦਾ ਹੈ। ਜਿਹਨੂੰ ਫਕਰੇ ਕੌਮ ਕਹਿੰਦੇ ਆ, ਉਹ ਕੌਮ ਦੀ ਜਿਹੜੀ ਸਭ ਤੋਂ ਵੱਡੀ ਅਕੀਦਤ ਆ ਗੁਰੂ ਗ੍ਰੰਥ ਸਾਹਿਬ, ਉਹਦੇ ਦੋਸ਼ ਦੇ ਤਹਿਤ ਉਹ ਬੰਦਾ ਜਾ ਕੇ ਇੱਕ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਚ ਸ਼ਾਮਲ ਹੋ ਰਿਹਾ, ਤਾਂ ਫਕਰੇ ਕੌਮ ਫਿਕਰੇ ਕੌਮ ਬਣ ਜਾਂਦਾ ਜੀ। ਦੂਜੀ ਚੀਜ਼ ਦੇਖੋ, ਉਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਖੀਰਲੀ ਰਿਪੋਰਟ ਲਿਖਣੀ ਹੈ, ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਖੀਰਲੀ ਰਿਪੋਰਟ ਲਿਖਣੀ ਤੇ ਫਿਰ ਤੁਸੀਂ ਪੇਸ਼ ਕਾਹਤੋਂ ਹੋ ਰਹੇ ਆ? ਤਾਂ ਤੁਸੀਂ ਨਕਾਰ ਦਿਓ, ਜਿੱਦਾਂ ਅੱਗੇ ਤੁਸੀਂ ਨਕਾਰਿਆ ਸੀ ਕਮਿਸ਼ਨ, ਹੁਣ ਨਕਾਰ ਕੇ ਦੇਖੋ। ਸੋ ਉਹ ਤੇ ਆਪਣੇ ਪੱਧਰ ਤੇ ਕਹਿਣਗੇ, ਪਰ ਸਭ ਤੋਂ ਵੱਡਾ ਸਵਾਲ ਹੈ ਉਹ ਕਹਿੰਦੇ ਕਿ ਮੈਂ ਨਹੀਂ ਇਹ ਕਿਹਾ, ਨਾ ਇਹ DGP ਨੇ ਕਿਹਾ, ਤੇ ਫਿਰ ਕਿਹਾ ਕਿੰਨੇ? ਯਾਨੀ ਇਹਦਾ ਮਤਲਬ ਹੈ ਕਿ ਪੁਲਿਸ ਨੇ ਆਪਣੇ ਆਪ ਹੀ ਗੋਲੀਆਂ ਚਲਾ ਦਿੱਤੀਆਂ, ਆਪਣੇ ਆਪ ਹੀ ਲਾਠੀਆਂ ਚਲਾ ਦਿੱਤੀਆਂ। ਤੇ ਜੇ ਪੁਲਿਸ ਨੇ ਆਪ ਹੁਦਰੀ ਕੀਤੀ ਤੇ ਤੁਸੀਂ ਉਹਦੇ ਤੇ ਐਕਸ਼ਨ ਕੀ ਕੀਤਾ? ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਨਾ, ਕਿ ਜੇ ਮੰਨ ਲਓ ਨਾ DGP ਨੇ ਕਿਹਾ ਨਾ ਤੁਸੀਂ ਕਿਹਾ, ਤੇ ਜੇ ਉਹਨਾਂ ਨੇ ਆਪਣੇ ਆਪ ਕੀਤੀ ਤਾਂ ਤੁਸੀਂ ਉਹਦੀ ਆਪ ਹੁਦਰੀ ਦੀ ਸਜ਼ਾ ਕੀ ਰੱਖੀ? ਸਭ ਤੋਂ ਵੱਡਾ ਇਹੋ ਹੀ ਸਵਾਲ ਬਣਦਾ। ਸੋ ਕੁੱਲ ਮਿਲਾ ਕੇ ਗੱਲ ਇਹ ਆ ਕਿ ਇਹ ਸਿੱਧੇ ਤੌਰ ਤੇ ਸੁਮੇਧ ਸੈਣੀ ਦਾ ਨਾਂ ਨਹੀਂ ਲੈ ਸਕਦੇ, ਮਜਬੂਰ ਆ। ਤੇ ਸੁਮੇਧ ਸੈਣੀ ਦਾ ਜੇ ਨਾਂ ਲੈਂਦੇ ਆ ਫੇਰ ਆਪ ਟੰਗੇ ਜਾਣਗੇ, ਕਿਉਂਕਿ ਸੁਮੇਧ ਸੈਣੀ ਆ ਜਿਹੜਾ ਉਹ ਫਿਰ ਇਹਨਾਂ ਨੂੰ ਸਿੱਧਾ ਹੋ ਜਾਊਗਾ, ਕਿਉਂਕਿ ਏਜੰਸੀਆਂ ਦੇ ਬੰਦੇ ਆ। ਸਿੱਧੀ ਗੱਲ ਆ, ਇਹ ਏਜੰਸੀਆਂ ਜਿਹੜੀਆਂ ਇਹਨਾਂ ਦੀ ਪਿੱਠ ਤੇ ਖੜੀਆਂ। ਪਰ ਇਹ ਚੀਜ਼ ਜਿਹੜੀ ਆ ਉਹ ਵੇਖਣ ਵਾਲੀ ਆ ਕਿ ਹੁਣ ਜਿਹੜੇ ਸਵਾਲ ਕੀਤਾ SIT ਨੇ, ਕਿ ਨਾਰਮਲ ਸਵਾਲ ਆ ਜਿੱਥੋਂ ਤੱਕ ਮੀਡੀਆ ਦਾ ਆਪਾਂ ਕਹੀਏ ਦੇਖੀਏ ਉਹਨਾਂ ਦਾ ਪੱਖ ਮਿਲਦਾ,
ਨਾਰਮਲ ਸਵਾਲ ਹੈ, ਜੋ ਇਹਨਾਂ ਨੇ ਪੁੱਛਣਾ ਚਾਹਿਆ ਉਹਨਾਂ ਨੇ ਦੱਸ ਦਿੱਤਾ। ਤਾਂ ਕੀ ਹੁਣ SIT ਮੰਨ ਲਓ ਜੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕੋਈ ਸਬੂਤ ਨਹੀਂ ਬਣਦਾ, ਕਲੀਨ ਚਿੱਟ ਦੇਊਗੀ, ਤੇ ਜੇ ਇਹਨੂੰ ਕਲੀਨ ਚਿੱਟ ਦੇ ਦਿੰਦੀ ਆ ਤੇ ਉਸ ਤੋਂ ਬਾਅਦ ਮੰਨ ਲਓ ਕੀ ਰੂਪ ਰੇਖਾ ਹੋਊਗੀ ਇਸ ਕੇਸ ਦੀ? ਇਹ ਬੜਾ ਵੱਡਾ ਸਵਾਲ ਆ। ਔਰ ਦੂਜੀ ਚੀਜ਼ ਇੱਕ ਹੋਰ ਵੀ ਆ ਕਿ ਇਸ ਮਾਮਲੇ ਦੀ ਇੱਕ ਪਾਸੇ ਤੇ SIT ਤਹਿਕੀਕਾਤ ਕਰਦੀ ਪਈ ਆ, ਦੂਸਰੇ ਪਾਸੇ ਕੇਸ ਲੱਗਾ ਪਿਆ ਹਾਈ ਕੋਰਟ ਦੇ ਵਿੱਚ। ਜੇ ਮੰਨ ਲਓ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਦਿੰਦੇ ਆ ਕਿ ਇਹ ਦੋਸ਼ੀ ਆ, ਜਾਂ ਛੋਟਾ ਬਾਦਲ ਸੁਖਬੀਰ ਬਾਦਲ ਦੋਸ਼ੀ ਆ, ਤੇ ਉਧਰੋਂ ਹਾਈ ਕੋਰਟ ਇਹ ਫੈਸਲਾ ਕਰ ਦਿੰਦਾ ਕਿ ਨਹੀਂ, ਤੁਸੀਂ ਜਿਹੜਾ ਉਹ ਫੈਸਲਾ ਕੀਤਾ ਵਾ, ਜਿਹੜਾ ਤੁਸੀਂ ਮਤਾ ਪਾਇਆ ਅਸੈਂਬਲੀ ਦੇ ਵਿੱਚ ਕਿ CBI ਤੋਂ ਕੇਸ ਵਾਪਸ ਨਹੀਂ ਲੈ ਸਕਦੇ, ਤਾਂ ਫਿਰ ਉਸ ਸੂਰਤ ਦੇ ਵਿੱਚ ਇਹਨਾਂ ਬਿਆਨਾਂ ਦਾ ਕੀ ਰਹਿ ਜਾਊਗਾ? ਇਹ ਇੱਕ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡੀ ਗੁੰਝਲ ਆ। ਜੀ ਬਿਲਕੁਲ। ਆਈ ਥਿੰਕ ਲੋਕ ਸਭ ਤੋਂ ਜ਼ਿਆਦਾ ਨਿਰਾਸ਼ ਤੇ ਇਸੇ ਕਰਕੇ ਹੀ ਆ ਵੀ ਜਿਹੜੀ ਅਜੇ ਵੀ ਪੁਲਿਸ ਅਣਪਛਾਤੀ ਜਿਹੜੀ ਬਣੀ ਪਈ ਆ। ਤੁਸੀਂ ਦੇਖੋ ਵੀ ਪਿਛਲੀ ਸਰਕਾਰ ਵੇਲੇ ਵੀ ਤੇ ਹੁਣ ਵਾਲੀ ਸਰਕਾਰ ਵੀ ਜਿਹੜੀ ਟਰਾਈ ਚਾਹੇ ਜੋ ਮਰਜ਼ੀ ਕਰੀ ਜਾਣ, ਪਰ ਉਹਨਾਂ ਲੋਕਾਂ ਨੂੰ ਸਜ਼ਾਵਾਂ ਜਿਹੜੀਆਂ ਨਹੀਂ ਮਿਲ ਰਹੀਆਂ ਵੀ ਜਿਨ੍ਹਾਂ ਨੇ ਇਹ ਸਾਰਾ ਕੁਛ ਉਦੋਂ ਕੀਤਾ ਸੀਗਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆਪਾਂ NRI ਲਾੜਿਆਂ ਦੇ ਪਾਸਪੋਰਟਾਂ ਨੂੰ ਲੈ ਕੇ, ਤਾਂ ਗੱਲ ਜਿਹੜੀ ਪਿਛਲੇ ਦਿਨਾਂ 'ਚ ਚੱਲਦੀ ਰਹੀ ਹੈ। ਕਹਿੰਦੇ ਫਾਈਨਲੀ ਇੱਕ ਮਹਿਲਾ ਬਾਲ ਵਿਭਾਗ ਮੰਤਰਾਲਿਆ ਦੇ ਅਧਿਕਾਰੀਆਂ ਨੇ ਉਹਨਾਂ ਨੇ ਦੱਸਿਆ ਵੀ 25 ਲਾੜਿਆਂ ਦੇ ਜਿਹੜੇ ਪਾਸਪੋਰਟ ਆ ਉਹ ਭਾਰਤ ਵੱਲੋਂ ਹੁਣ ਰੱਦ ਕਰ ਦਿੱਤੇ ਗਏ ਨੇ। ਦੇਖੋ ਇਹਨਾਂ ਨੇ ਪਿੱਛੇ ਜੇ ਸੁਪਰੀਮ ਕੋਰਟ ਨੇ ਵੀ ਹੁਕਮ ਦਿੱਤਾ ਕਿ FIR ਸਿੱਧੀ ਕਰੋ ਦਰਜ, ਮਤਲਬ ਕਿ ਪਾਸਪੋਰਟ ਹੀ ਨਹੀਂ ਇਕੱਲੇ FIR ਵੀ ਦਰਜ ਕਰੋ ਨਾਲ NRI ਲਾੜਿਆਂ ਦੇ। ਇਹ ਹੁੰਦਾ ਵੈਸੇ ਅੱਜ ਕੱਲ ਰਿਸ਼ਤੇ ਆ ਜਿਹੜੇ ਉਹ ਤੁਹਾਨੂੰ ਪਤਾ ਹੀ ਆ ਕਿ ਸੌਦੇਬਾਜ਼ੀ ਵੀ ਹੁੰਦੀ ਆ, ਬਾਅਦ ਦੇ ਵਿੱਚ ਕਸੂਰ ਬੇਸ਼ੱਕ NRI ਲਾੜਿਆਂ ਦਾ ਨਿਕਲਦਾ ਪਰ ਕਈ ਵਾਰ ਇੱਥੋਂ ਵੀ ਲਾਲਚ ਮਾਰਦਾ। ਇਹ ਵੀ ਇੱਕ ਸਭ ਤੋਂ ਵੱਡੀ ਗੱਲ ਆ ਕਿ ਮੰਨ ਲਓ ਹੁਣ 25 ਸਾਲ ਦੀ ਕੁੜੀ ਜੇ 65 ਸਾਲ ਦੇ ਬੰਦੇ ਦੇ ਲੜ ਲਾਈ ਜਾਂਦੀ ਹੈ ਕਿਸੇ ਲਾਲਚ ਦੇ ਤਹਿਤ, ਤੇ ਕੱਲ ਨੂੰ ਠੱਗੀ ਹੋ ਜਾਂਦੀ ਆ, ਤਾਂ ਫਿਰ ਸਭ ਤੋਂ ਵੱਡਾ ਕਸੂਰ ਤੇ ਉਹਦੇ ਮਾਪਿਆਂ ਦਾ ਵੀ ਬਣਦਾ ਨਾ ਉਸ ਸਮੇਂ, ਜਿਨ੍ਹਾਂ ਨੇ ਲਾਲਚ ਕੀਤਾ। ਇਹ ਚੀਜ਼ਾਂ ਜਿਹੜੀਆਂ ਅਸਪਸ਼ਟ ਨੇ ਕਿ ਇੱਕ ਤਰਫਾ ਜਿਹੜਾ ਕੰਮ ਕਰ ਦਿੱਤਾ ਜਾਂਦਾ। ਹੁਣ ਜਿੱਦਾਂ ਮੈਂ ਵਾਰ-ਵਾਰ ਇੱਕੋ ਗੱਲ ਕਹਿਣਾ ਕਿ ਇਸ ਸਮੇਂ ਪੰਜਾਬ ਦੇ ਵਿੱਚ ਇੱਕ ਦੌੜ ਲੱਗੀ ਹੋਈ ਆ ਕਿ ਕਿਸੇ ਤਰੀਕੇ ਨਾਲ ਬੰਦਾ ਕਹਿੰਦਾ ਕਿ ਪੰਜਾਬ ਦੇ ਵਿੱਚੋਂ ਮੈਂ ਨਿਕਲ ਜਾਵਾਂ, ਚਾਹੇ ਮੈਂ ਸੀਰੀਆ ਦੇ ਵਿੱਚ ਹੀ ਚੱਲ ਜਾਵਾਂ, ਚਾਹੇ ਬਗਦਾਦ ਦੇ ਵਿੱਚ ਹੀ ਚੱਲ ਜਾਵਾਂ, ਕਿਸੇ ਤਰੀਕੇ ਨਾਲ ਮੈਂ ਇੱਥੋਂ ਨਿਕਲਾਂ। ਤਾਂ ਹੁਣ ਜਿਹੜੀ ਇਹ ਦੌੜ ਆ ਉਹਦੇ ਵਿੱਚ ਜਿਹੜੀਆਂ ਕੁੜੀਆਂ ਨੇ, NRI ਕੁੜੀਆਂ ਨੇ, ਉਹ ਵੀ ਠੱਗੀ ਮਾਰਦੀਆਂ। ਤਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਇਸ ਤਰ੍ਹਾਂ ਜਿਹੜੇ ਲਾੜੇ ਉਹ ਤਾਂ ਠੱਗੀ ਮਾਰਦੇ, ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਂਦੇ ਆ ਜਾਂ ਉਹਨਾਂ ਤੇ ਕੇਸ ਦਰਜ ਕੀਤਾ ਜਾਂਦਾ, ਪਰ ਜਿਹੜੀਆਂ NRI ਲਾੜੀਆਂ ਇਸ ਤਰ੍ਹਾਂ ਲਾੜਿਆਂ ਨਾਲ ਕਰਦੀਆਂ ਨੇ, ਕੀ ਉਹਨਾਂ ਪ੍ਰਤੀ ਤੁਸੀਂ ਇਸ ਤਰ੍ਹਾਂ ਦੀ ਸਖਤਾਈ ਕਰਦੇ ਹੋ? ਨਹੀਂ ਕਰਦੇ। ਤਾਂ ਇਹ ਇੱਕ ਤਰ੍ਹਾਂ ਨਾਲ ਮੈਂ ਕਹੂੰਗਾ ਕਿ ਵਿਤਕਰਾ, ਤੇ ਕਾਨੂੰਨ ਜਿਹੜਾ ਉਹ ਵਿਤਕਰੇ ਦੀ ਕਦੇ ਵੀ ਇਜਾਜ਼ਤ ਨਹੀਂ ਦਿੰਦਾ। ਸੋ ਜ਼ਰੂਰਤ ਇਸ ਗੱਲ ਦੀ ਕਿ ਬਰਾਬਰ ਕਾਨੂੰਨ ਬਣਾਇਆ ਜਾਵੇ। ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਮਾਪੇ ਲਾਲਚ ਦੇ ਤਹਿਤ ਸੌਦੇਬਾਜ਼ੀ ਕਰਦੇ ਆ ਤੇ ਬਾਅਦ ਦੇ ਵਿੱਚ ਉਹ ਠੱਗੀ ਖਾ ਲੈਂਦੇ ਆ ਤੇ ਬਾਅਦ ਦੇ ਵਿੱਚ ਉਹ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਆ, ਉਹਨਾਂ ਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਕਿ ਭਾਈ ਤੁਹਾਡਾ ਕੋਈ ਪੈਰਾਮੀਟਰ ਹੋਣਾ ਚਾਹੀਦਾ, ਕੋਈ ਤੁਹਾਡਾ ਪੈਮਾਨਾ ਹੋਣਾ ਚਾਹੀਦਾ। ਜੇ ਤੁਸੀਂ ਜੇ ਇਹਨਾਂ ਪੈਮਾਨਿਆਂ ਤੋਂ ਉਲਟ ਜਾਂਦੇ ਹੋ, ਵੈਸੇ ਤੇ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਵਿਆਹ ਜਿਹੜੀ ਇੱਕ ਸੰਸਥਾ ਹੈ ਉਹ ਨਿੱਜੀ ਫੈਸਲਿਆਂ ਤੇ ਟਿਕੀ ਹੁੰਦੀ ਆ, ਨਿੱਜੀ ਰਿਸ਼ਤਿਆਂ ਤੇ ਟਿਕੀ ਹੁੰਦੀ ਆ, ਪਰ ਇਹ ਕੁਛ ਨਾ ਕੁਛ ਤਾਂ ਤੁਹਾਨੂੰ ਫਿਰ ਇਸ ਤਰ੍ਹਾਂ ਦਾ ਪੈਰਾਮੀਟਰ ਨਿਰਧਾਰਿਤ ਕਰਨਾ ਪਊਗਾ, ਨਹੀਂ ਤੇ ਇੱਕ ਤਰਫਾ ਜੀ ਕਾਰਵਾਈ ਬਣਦੀ ਪਈ ਆ। ਜੀ ਬਿਲਕੁਲ। ਅਤੇ ਮਿੰਟੂ ਜੀ ਪੰਚਾਇਤੀ ਚੋਣਾਂ ਦਾ ਕਹਿੰਦੇ ਵੀ ਸ਼ਾਇਦ ਵੀ ਇਸ ਸਾਲ ਦੇ ਵਿੱਚ ਹੋਣੀਆਂ ਸੀ, ਪਰ ਹੁਣ ਕੁਝ ਅਜਿਹੇ ਲੱਗ ਰਹੇ ਨੇ, ਅਸਾਰ ਇਦਾਂ ਦੇ ਬਣ ਰਹੇ ਆ ਵੀ ਪੰਚਾਇਤੀ ਚੋਣਾਂ ਇੱਕ ਵਾਰੀ ਫੇਰ ਅੱਗੇ ਪੈ ਸਕਦੀਆਂ ਨੇ। ਦੇਖੋ ਇਹਨਾਂ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਸੁਨੀਲ ਜਾਖੜ ਨੇ ਦੱਸਦੇ ਕਿ ਇਤਰਾਜ਼ ਕੀਤਾ ਕਿ ਭਾਈ ਜੇ ਆਪਾਂ ਇਸ ਮੌਕੇ ਦੇ ਇਲੈਕਸ਼ਨ ਕਰਵਾਉਣੇ ਆ ਤਾਂ ਪੰਚੀ ਸਰਪੰਚੀ ਤੋਂ ਜਿਹੜੇ ਲੋਕ ਖਫਾ ਹੋਣਗੇ ਮੁੜ ਕੇ ਬਗਾਵਤ ਕਰ ਦੇਣਗੇ, ਪਾਰਟੀ ਤੇ ਬੁਰਾ ਅਸਰ ਪਊਗਾ, ਫਿਰ 2019 ਦਾ ਇਲੈਕਸ਼ਨ ਹੈ ਉਹਦੇ ਤੇ ਬੜਾ ਬੁਰਾ ਅਸਰ ਪਊਗਾ। ਇਸ ਕਰਕੇ ਇਲੈਕਸ਼ਨ ਹੈ ਜਿਹੜਾ ਲੰਘਾ ਲਈਏ, ਖਾਸ ਤੌਰ ਤੇ 2019 ਵਾਲਾ ਇਲੈਕਸ਼ਨ। ਤਾਂ ਹੁਣ ਇਹ ਦੁਚਿੱਤੀ ਚ ਨੇ ਕਿ ਕੀ ਫੈਸਲਾ ਲਿਆ ਜਾਵੇ, ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਨਾ ਕਿ ਦੇਖੋ 6-7 ਮਹੀਨੇ ਹੋ ਗਏ ਆ ਕੋਡ ਆਫ ਕੰਡਕਟ ਤੋਂ ਪਹਿਲਾਂ ਦੇ ਕੰਮਕਾਰ ਬੰਦ ਆ। ਵੈਸੇ ਤੇ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਤੋਂ ਹੀ ਪਿੰਡਾਂ ਦੇ ਵਿੱਚ ਕੰਮਕਾਰ ਜਿਹੜੇ ਉਹ ਠੀਕ ਢੰਗ ਨਾਲ ਨਹੀਂ ਚੱਲੇ। ਆਪਾਂ ਜੇ ਵੇਖੀਏ ਪੰਜਾਬੀ ਚ ਆਖੀਏ ਤੇ ਪਿਛਲੀ ਸਰਕਾਰ ਦੇ ਮੁਕਾਬਲੇ ਵੀ ਇਹ ਸਰਕਾਰ ਨਖਿੱਧ ਸਾਬਤ ਹੋਈ ਆ। ਪਰ ਹੁਣ ਗੱਲ ਇਹ ਆ ਕਿ ਜੇ ਇਹ ਕਹਿੰਦੇ ਆ ਕਿ ਅਸੀਂ 2019 ਵਾਲੇ ਇਲੈਕਸ਼ਨ ਤੋਂ ਬਾਅਦ ਚੋਣ ਕਰਵਾਵਾਂਗੇ ਤਾਂ ਇਹਦਾ ਮਤਲਬ ਹੈ ਕਿ ਕੋਡ ਆਫ ਕੰਡਕਟ ਤੇ ਫਿਰ ਚੱਲ ਜੂ 7-8 ਮਹੀਨੇ। ਜਿਹੜਾ ਕੰਮ ਪਹਿਲਾਂ ਹੀ ਰੁਕ ਕੇ ਹੋ ਰਿਹਾ ਸੀਗਾ ਉਹ ਤੇ ਬਿਲਕੁਲ ਠੱਪ ਪਿਆ ਹੁਣ ਪਿੰਡਾਂ ਦੇ ਵਿੱਚ। ਤਾਂ ਇਸ ਸੂਰਤ ਦੇ ਵਿੱਚ ਪਿੰਡਾਂ ਦਾ ਵਿਕਾਸ ਹੈ ਜਿਹੜਾ ਉਹਨੂੰ ਕੌਣ ਤਰਜੀਹਾਂ ਦੇਊਗਾ, ਇਹ ਬਹੁਤ ਵੱਡਾ ਸਵਾਲ ਆ ਕਿ ਤੁਸੀਂ ਆਪਣੀ ਪਾਰਟੀ ਦੇ ਮਫਾਦ ਜਾਂ
ਆਪਣੇ ਇੱਕ ਦੂਜੇ ਦੇ ਮਫਾਦ ਤੁਸੀਂ ਪਾਲ ਰਹੇ ਹੋ, ਪਰ ਜੋ ਪਿੰਡਾਂ ਦਾ ਕੰਮਕਾਰ ਰੁਕਿਆ ਪਿਆ, ਵਿਕਾਸ ਕਾਰਜ ਜਿਹੜੇ ਰੁਕੇ ਪਏ ਆ, ਉਹਨਾਂ ਨੂੰ ਤਰਜੀਹ ਕੌਣ ਦੇਊਗਾ? ਇਹ ਬਹੁਤ ਵੱਡਾ ਸਵਾਲ ਆ। ਜੀ ਜੀ ਜੀ। ਤੇ ਮਿੰਟੂ ਜੀ, ਜੇ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਮੁਲਾਜ਼ਮ ਜਥੇਬੰਦੀਆਂ ਵੀ ਜਿਹੜੀ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਦਾ ਉਹਨਾਂ ਨੇ ਐਲਾਨ ਕੀਤਾ ਤੇ ਤਨਖਾਹਾਂ ਵੀ ਜਿਹੜੀਆਂ ਬਹੁਤਿਆਂ ਨੂੰ ਨਸੀਬ ਨਹੀਂ ਹੋ ਰਹੀਆਂ। ਦੇਖੋ, ਗੱਲ ਤਾਂ ਇਹ ਆ ਕਿ ਇਹ ਕਹਿੰਦੇ ਆ ਕਿ ਖਜ਼ਾਨਾ ਖਾਲੀ ਆ, ਆਪਦੇ ਮਕਾਨਾਂ ਦੀ ਮੁਰੰਮਤ ਵੀ ਕੋਈ 80 ਲੱਖ ਚ ਕਰਾਉਂਦਾ, 1 ਕਰੋੜ ਕੋਈ 29 ਲੱਖ ਚ ਕਰਾਉਂਦਾ। ਦੇਖੋ, ਇਹਨਾਂ ਦਾ ਜਿਹੜਾ ਖਾਲੀ ਖਜ਼ਾਨਾ ਮੰਤਰੀ ਆ ਮਨਪ੍ਰੀਤ ਬਾਦਲ, ਉਹਦਾ ਆਪਣਾ ਜਿਹੜਾ ਮੀਡੀਆ ਸਲਾਹਕਾਰ ਆ, ਉਹਨੂੰ ਇੱਕ ਸਰਕਾਰੀ ਯੂਨੀਵਰਸਿਟੀ ਦੇ ਵਿੱਚ 1 ਲੱਖ ਰੁਪਈਆ ਮਹੀਨੇ ਤੇ ਜੌਬ ਮਿਲਦੀ ਆ, ਉਹਦਾ ਮਿਲਦਾ। ਤੇ ਜਿਹੜੇ ਇਹ ਮੁਲਾਜ਼ਮ ਆ ਫਿਰ ਰੋਣਗੇ ਪਿੱਟਣਗੇ, ਕਿਉਂਕਿ ਉਹਨਾਂ ਨੂੰ ਜੇ ਕਹਿੰਦੇ ਆ ਕਿ ਰੈਗੂਲਰ ਭਰਤੀ ਹੋਣਾ ਤੇ ਤੁਸੀਂ 10,000 ਲੈ ਲਓ, 15,000 ਲੈ ਲਓ ਮਹੀਨੇ ਦਾ, ਤੇ 10,000 15,000 ਚ ਕੀ ਬਣਦਾ? ਸੋ ਇਹ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜੋ ਉਦਾਰਵਾਦੀ ਨੀਤੀਆਂ ਇਹਨਾਂ ਨੇ ਲੈ ਕੇ ਆਂਦੀਆਂ ਸੀ ਨਾ, ਉਸ ਤੋਂ ਬਾਅਦ ਤੇ ਹੁਣ ਤੇ ਇਹਨਾਂ ਨੇ ਹੱਥ ਹੀ ਖੜੇ ਕਰ ਦਿੱਤੇ ਕਿ ਪਹਿਲੀ ਗੱਲ ਤੇ ਸਰਕਾਰੀ ਜੌਬ ਇਹ ਜਨਰੇਟ ਹੀ ਨਹੀਂ ਕਰਦੇ, ਔਰ ਜੇ ਕਰਦੇ ਆ ਤੇ ਉਹਦੇ ਵਿੱਚ ਵੀ ਇੱਕ ਸ਼ੋਸ਼ਣ ਦਾ ਤਰੀਕਾ ਰੱਖ ਲੈਂਦੇ ਆ ਕਿ 3 ਸਾਲ ਤੁਹਾਡੇ ਤੋਂ ਅਸੀਂ ਬੇਸਿਕ ਪੇ ਤੇ ਕੰਮ ਕਰਵਾਵਾਂਗੇ, ਉਸ ਤੋਂ ਬਾਅਦ ਤੁਹਾਡੀ ਤਨਖਾਹ ਜਿਹੜੀ ਉਹ ਰੈਗੂਲਰ ਕਰਾਂਗੇ। ਤਾਂ ਇਹਦੇ ਵਿੱਚ ਹੁਣ ਦੇਖੋ, ਮੁਲਾਜ਼ਮ ਜਿਹੜੇ ਉਹ ਆਪਣੇ ਹੱਕ ਜਿਹੜੇ ਆ, ਮਫਾਦ ਆ ਜਿਹੜੇ, ਉਹਨਾਂ ਦੀ ਸੁਰੱਖਿਅਤ ਵਾਸਤੇ ਕਰਦੇ ਪਏ ਆ, ਸੰਘਰਸ਼ ਕਰਦੇ ਪਏ ਆ। ਤੇ ਕਿਸੇ ਸਮੇਂ ਇਹ ਜਾ ਕੇ ਇਹਨਾਂ ਦੇ ਸੰਘਰਸ਼ਾਂ ਦੇ ਵਿੱਚ ਜਾ ਕੇ ਕਹਿੰਦੇ ਹੁੰਦੇ ਸੀਗੇ ਸਾਡੀ ਸਰਕਾਰ ਆ ਲੈਣ ਦਿਓ, ਏਦਾਂ ਕਰ ਦਿਆਂਗੇ, ਓਦਾਂ ਕਰ ਦਿਆਂਗੇ। ਹੁਣ ਇਹੀ ਜਦੋਂ ਸੱਤਾ ਦੇ ਵਿੱਚ ਆ ਤੇ ਇਹੀ ਲੋਕ ਹੁਣ ਜਿਹੜੇ ਭੱਜਦੇ ਦਿਖਾਈ ਦਿੰਦੇ ਆ। ਤਾਂ ਇਸੇ ਗੱਲ ਤੋਂ ਹੀ ਟਕਰਾਇਆ ਕਿ ਮੁਲਾਜ਼ਮ ਕਹਿੰਦੇ ਆ ਕਿ ਉਦੋਂ ਤਾਂ ਲੋਲੀਪੌਪ ਦਿੰਦੇ ਸੀ ਤੁਸੀਂ, ਤੇ ਹੁਣ ਸਾਡੇ ਨਾਲ ਤੁਸੀਂ ਇਸ ਤਰ੍ਹਾਂ ਕਰਦੇ ਹੋ। ਤੁਸੀਂ ਇਹ ਮੇਰੇ ਖਿਆਲ ਦੇ ਨਾਲ ਇਦਾਂ ਹੀ ਚੱਲੂਗਾ, ਕਿਉਂਕਿ ਬਾਦਲ ਨੇ ਵੀ 10 ਸਾਲ ਇਦਾਂ ਹੀ ਕੱਟ ਲਏ ਸੀਗੇ। ਕੈਪਟਨ ਅਮਰਿੰਦਰ ਸਿੰਘ ਵੀ ਵੇਖ ਕੇ ਚੱਲਦਾ ਪਿਆ ਇਹ ਸ਼ਾਇਦ ਇਹ ਆਖਰੀ 5 ਸਾਲ ਆ, ਏਦਾਂ ਕਰ ਕਰਾ ਕੇ ਲੰਘਾ ਦਈਏ, ਆਪਦਾ ਵਕਤ ਗੁਜ਼ਾਰ ਲਈਏ, ਇਹ ਜਾਣ ਢੱਠੇ ਖੂਹ ਦੇ ਵਿੱਚ। ਜੀ ਬਿਲਕੁਲ ਸਹੀ ਗੱਲ ਆ। ਜਿਹੜੀ ਮਰਜ਼ੀ ਜਿਹੜੀ ਇੱਥੇ ਦੋਨੋਂ ਹੀ ਪਾਰਟੀਆਂ ਦੀਆਂ ਸਰਕਾਰਾਂ ਜਿਹੜੀਆਂ ਦੇਖ ਲਈਆਂ, ਅਸਲ ਲੋਕਾਂ ਦੇ ਉੱਤੇ ਜਿਹੜਾ ਕੋਈ ਹੈ ਨਹੀਂ ਆ, ਕੋਈ ਉਹਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਰਹੀਆਂ। ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਹੁਣ ਸਮਾਪਤ ਹੁੰਦਾ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮੀਰ ਸਿੰਘ ਵੱਲੋਂ ਹੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।